एक पिछे जे कपला आया श्रोमणी कमेटी के अंदर कि जड़ियाँ रोटियां बच जांदियां ने सुक्कियां रोटियां ਜਾਂ ਦੂਜੀਆਂ ਉਹ ਵੀ ਐਨੀਮਲ ਫੀਡ ਜਾਂ ਦੂਜੀ ਬਣਾਉਣ ਲਈ ਅੱਗੋਂ ਦਿੱਤੀਆਂ ਜਾਂਦੀਆਂ ਕਿੰਨੇ ਕਰੋੜ ਵਿੱਚੋਂ ਹੀ ਹਜਮ ਕਰ ਗਏ ਔਰ 50-55 EMPLOYE ਸਸਪੈਂਡ ਕੀਤੇ ਜਦੋਂ ਸਕੈਂਡਲ ਸਾਹਮਣੇ ਆ ਗਿਆ ਉਹਨਾਂ ਨੇ ਬਾਕੀਆਂ ਨੂੰ ਵੀ ਨਾਲ ਲਾਇਆ ਔਰ ਯੂਨੀਅਨ ਬਣਾ ਲਈ। ਭਗਵੰਤ ਮਾਨ ਤੋਂ ਲੈ ਕੇ CPI ਕਮਿਊਨਿਸਟਾਂ ਤੱਕ ਜਸਟੀਫਾਈ ਕਰ ਰਹੇ ਨੇ ਕਿ ਭਾਈ ਇਹ ਬਿਲਕੁਲ ਠੀਕ ਹੈ, ਇਹ ਯੂਨੀਅਨ ਬਣਨੀ ਚਾਹੀਦੀ ਹੈ। ਜਿਹੜੀ EMPLOYE ਯੂਨੀਅਨ ਬਣੀ ਉਹਨੂੰ ਫੌਰਨ ਜਿਹੜਾ ਪੰਜਾਬ ਦਾ ਇਹ ਰਜਿਸਟ੍ਰੇਸ਼ਨ ਵਾਲਾ ਪਾਰਟ ਹੈ ਜਿਹਦੇ ਥੱਲੇ ਯੂਨੀਅਨਸ ਰਜਿਸਟਰ ਹੁੰਦੀਆਂ ਨੇ ਉਹ ਰਜਿਸਟਰ ਵੀ ਹੋ ਗਈ ਹੁਣ। ਹਾਲਾਂਕਿ ਇਹਦੇ ਤੇ ਸਿੱਖ ਲੀਡਰਾਂ ਦਾ ਇਹ ਕਹਿਣਾ ਕਿ ਭਾਈ ਇਹ ਠੀਕ ਨਹੀਂ ਹੈ ਕਿਉਂਕਿ ਇਹ ਧਾਰਮਿਕ ਅਧਾਰ ਹੈ। ਕਮਿਊਨਿਸਟ ਪਾਰਟੀ ਵੀ ਤੁਹਾਡਾ ਗੁਰਦੁਆਰਿਆਂ ਤੇ ਜਾਂ ਦੂਜੇ ਕੀ ਕੰਮ ਹੈ ਗੱਲ ਕਰਨ ਦਾ। ਉਹਨਾਂ ਦਾ ਅਮਰਜੀਤ ਸਿੰਘ ਆਸਲ ਕਹਿ ਰਿਹਾ ਕਿ SGPC ਦੀ EMPLOYES they have got themselves registered under the ambit of trade union law. It is their right to do so. Shromani Committee may be a charitable trust, but the employees get salaries and gratuity as per government norms and their move to form a union is justified. ਭਗਵੰਤ ਮਾਨ ਤੋਂ ਲੈ ਕੇ CPI ਕਮਿਊਨਿਸਟਾਂ ਤੱਕ ਜਸਟੀਫਾਈ ਕਰ ਰਹੇ ਨੇ ਕਿ ਭਾਈ ਇਹ ਬਿਲਕੁਲ ਠੀਕ ਹੈ, ਇਹ ਯੂਨੀਅਨ ਬਣਨੀ ਚਾਹੀਦੀ ਹੈ। ਹਾਲਾਤ ਉਹਨਾਂ ਨੇ ਇਹ ਬਣਾ ਦਿੱਤੇ ਉਹ ਸਾਰੀਆਂ ਕਮੇਟੀਆਂ BJP ਨੇ ਕਾਬੂ ਕਰ ਲਈਆਂ। ਹਰਿਆਣੇ ਦੇ 50-55 ਗੁਰਦੁਆਰੇ ਕੱਢਤੇ ਤੇ ਜਿਹੜੀ ਇਹ ਟੁੱਟੀ ਭੱਜੀ ਸ਼੍ਰੋਮਣੀ ਕਮੇਟੀ 1200-1300 ਕਰੋੜ ਬਜਟ ਵਾਲੀ ਹੈ ਇਹਦੇ 'ਚ ਵੀ ਅੰਦਰੂਨੀ ਤੌਰ ਦੇ ਉੱਤੇ ਉਹ ਕ੍ਰਾਈਸਿਸ ਪੈਦਾ ਕਰ ਦਿੱਤਾ ਕਿ ਭਾਈ ਹੁਣ EMPLOYE ਨੇ ਉਹ ਗੋਡਾ ਰੱਖਣਗੇ ਧੌਣ ਤੇ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਸਿੱਖ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੇ ਲੱਗੀਆਂ ਹੋਈਆਂ ਹਨ ਔਰ SGPC ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਉਣਾ ਅਤੇ ਹੁਣ SGPC ਦੇ ਕੁਝ ਮੁਲਾਜ਼ਮਾਂ ਰਾਹੀਂ EMPLOYE ਯੂਨੀਅਨ ਬਣਾਉਣਾ ਇਸ ਕੜੀ ਦਾ ਹੀ ਹਿੱਸਾ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो अक्सर मैं जिस दिन मंडे थ्रू फ्राइडे प्रोग्राम करना होंदा है तो मैं ये ज़रूर देखदा कि अज पिछले 550 साल 555 साल की सिख हिस्टरी का किहड़ा अहम दिन है और अज दे उत्ते जदों मैं देख रहा सी कि भाई और ये 28 जुलाई के हवाले नाल सी कि 28 जुलाई 1925 नूं यानी ठीक 98 साल पहला ਜਿਹੜਾ ਪੰਜਾਬ ਦੇ ਗਵਰਨਰ ਨੇ ਉਸ ਵੇਲੇ ਬ੍ਰਿਟਿਸ਼ ਪੰਜਾਬ ਲੰਬਾ ਚੌੜਾ ਜਿਹੜਾ ਉਸ ਦੇ ਗਵਰਨਰ ਨੇ ਸਿੱਖ ਗੁਰਦੁਆਰਾ ਐਕਟ ਦੇ ਉੱਤੇ ਜਿਹੜਾ ਉਹ ਸਹੀ ਪਾਈ ਸੀ, ਸਿਗਨੇਚਰ ਕੀਤੇ ਸੀ। ਹਾਲਾਂ ਜਦੋਂ ਅਸੀਂ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕਰਦੇ ਹਾਂ ਸਾਕਾ ਨਨਕਾਣਾ ਸਾਹਿਬ ਜਾਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ ਔਰ ਫਾਈਨਲ ਮੋਰਚਾ ਗੰਗਸਰ ਜੈਤੋ ਦਾ ਮੋਰਚਾ ਸੀ 1924 ਤੱਕ ਖਤਮ ਹੋ ਗਏ ਸੀ। ਫਿਰ ਉਹਨਾਂ ਨੇ ਡਰਾਫਟ ਤਿਆਰ ਕੀਤਾ, ਅਜੇ ਅਕਾਲੀ ਲੀਡਰ ਜੇਲ੍ਹਾਂ 'ਚ ਸੀ ਔਰ ਗੁਰਦੁਆਰਾ ਬਿੱਲ ਐਕਟ ਤਾਂ ਉਦੋਂ ਬਣਦਾ ਜਦੋਂ ਕਾਨੂੰਨ ਜਦੋਂ ਫਾਈਨਲ ਸਿਗਨੇਚਰ ਹੋ ਜਾਂਦੇ ਨੇ। ਅੱਛਾ। ਫਿਰ ਜਿਹੜੇ ਜੇਲ੍ਹਾਂ 'ਚ ਬੰਦ ਸੀ ਅਕਾਲੀ ਲੀਡਰ ਉਹਨਾਂ ਤੱਕ ਪਹੁੰਚਾਇਆ ਗਿਆ, ਸ਼ਰਤ ਰੱਖ ਦਿੱਤੀ ਗਈ ਕਿ ਵੀ ਜਿਹੜਾ ਇਹਨੂੰ ਮੰਨੇਗਾ ਉਸ ਨੂੰ ਜੇਲ੍ਹ 'ਚੋਂ ਰਿਹਾਈ ਮਿਲੇਗੀ। ਔਰ ਆਪਸ 'ਚ ਫੁੱਟ ਹੋਈ ਥੱਕ ਵੀ ਗਏ ਸੀ, 20 ਤੋਂ ਚੱਲ ਰਿਹਾ ਸੀ, ਕੁਰਕੀ ਵੀ ਹੋ ਰਹੀ ਸੀ, ਕਈ ਜਿਹੜੇ ਨੇ ਕਿੰਨੇ ਸਾਲਾਂ ਤੋਂ ਜੇਲ੍ਹਾਂ 'ਚ ਸੀ। ਨਤੀਜੇ ਦੇ ਤੌਰ 'ਤੇ ਮੈਂ ਅਕਸਰ ਜ਼ਿਕਰ ਕੀਤਾ ਕਿ ਤੇਜਾ ਸਿੰਘ ਸਮੁੰਦਰੀ ਜਿਸ ਦਾ ਪੋਤਾ ਹੁਣ ਇੱਥੇ ਇੰਡੀਅਨ ਖੂਨੀ ਭਾਰਤ ਨੂੰ ਰਿਪਰੈਜ਼ੈਂਟ ਕਰਦਾ ਹੈ, ਐਂਬੈਸਡਰ ਹੈ ਤਰਨਜੀਤ ਸਿੰਘ ਸੰਧੂ, ਇਹਦਾ ਦਾਦਾ ਤੇਜਾ ਸਿੰਘ ਸਮੁੰਦਰੀ ਬਿਸ਼ਨ ਸਿੰਘ ਸਮੁੰਦਰੀ ਦਾ ਪਿਤਾ, ਉਹਨੇ ਜੇਲ੍ਹ ਦੇ ਵਿੱਚ ਸਟੈਂਡ ਲਿਆ। ਵੱਡੇ ਸਮੁੰਦਰੀ ਤਹਿਸੀਲ ਹੈ ਜ਼ਿਲ੍ਹਾ ਲਾਇਲਪੁਰ ਦੀ ਔਰ ਉਹਨਾਂ ਨੇ ਆਪਣੇ ਨਾਂ ਨਾਲ ਸਬੰਧ ਇਹਨਾਂ ਦਾ ਤਰਨਤਾਰਨ ਦੇ ਨਾਲ ਹੀ ਸੀ ਲਾਗਲਾ ਪਿੰਡ, ਲੇਕਿਨ ਸਮੁੰਦਰੀ ਨਾਲ ਲਾਇਆ ਤਹਿਸੀਲ ਤੋਂ ਕਿਉਂਕਿ ਉਦੋਂ ਬਹੁਤ ਸਾਰੇ ਪ੍ਰੋਫੈਸਰ ਤੇਜਾ ਸਿੰਘ ਅਕਰਪੁਰੀ, ਬਹੁਤ ਸਾਰੇ ਤੇਜਾ ਸਿੰਘ ਨਾਂ ਦੇ ਐਕਟਿਵ ਸਨ ਸਿੱਖ ਪੋਲੀਟਿਕਸ ਦੇ ਵਿੱਚ ਔਰ ਧਾਰਮਿਕ ਅਦਾਰਿਆਂ ਦੇ ਵਿੱਚ ਵੀ। ਔਰ ਉਹਨਾਂ ਨੇ ਜੇਲ੍ਹ ਦੇ ਵੀ ਉਹਨਾਂ ਨੇ ਕਿਹਾ ਦੇਖੋ ਅਸੀਂ ਮੋਰਚਾ ਤਾਂ ਲਾਇਆ ਮਹੰਤਾਂ ਦੇ ਖਿਲਾਫ ਕਿ ਵੀ ਸਰਕਾਰ ਇਹਨਾਂ ਦੀ ਮਦਦ ਕਰਦੀ ਹੈ ਔਰ ਗੁਰਦੁਆਰੇ ਪੰਥ ਕੋਲ ਹੋਣੇ ਚਾਹੀਦੇ ਨੇ। ਹੁਣ ਅਸੀਂ ਉਹ ਕਾਨੂੰਨ ਮੰਨਣ ਜਾ ਰਹੇ ਹਾਂ ਜਿਹਦੇ 'ਚ ਸਰਕਾਰ ਫੈਸਲਾ ਕਰੇਗੀ ਕਿ ਉਹਨੇ ਚੋਣਾਂ ਕਦੋਂ ਕਰਵਾਉਣੀਆਂ, ਹਰ 4 ਸਾਲ ਬਾਅਦ ਹੋਣਗੀਆਂ ਔਰ
ਸਰਕਾਰ ਦੇ ਹੱਥ ਅਸੀਂ ਦੇ ਰਹੇ ਹਾਂ। ਔਰ ਉਹਨਾਂ ਨੇ ਸ਼ਰਤਾਂ ਮੰਨ ਕੇ ਗੁਰਦੁਆਰਾ ਐਕਟ ਦੀਆਂ ਜਾਂ ਗੁਰਦੁਆਰਾ ਬਿੱਲ ਦੀਆਂ ਬਾਹਰ ਆਉਣ ਤੋਂ ਨਾ ਕਰ ਦਿੱਤੀ। ਜੇਲ੍ਹ 'ਚ ਹੀ ਉਹਨਾਂ ਦੀ ਮੌਤ ਹੋਈ। ਔਰ ਇਹ ਵੀ ਆਇਰਨੀ ਹੈ ਕਿ ਵੀ ਸ਼੍ਰੋਮਣੀ ਕਮੇਟੀ ਨੇ ਜਦੋਂ ਚੋਣਾਂ ਵੀ ਲੜੀਆਂ ਔਰ ਅੱਜ ਤੱਕ ਵੀ ਜਿਸ ਕਿਸਮ ਦਾ ਹਾਲ ਹੁਣ ਸ਼੍ਰੋਮਣੀ ਕਮੇਟੀ ਦਾ ਇਸ 100 ਸਾਲ 'ਚ ਹੋਇਆ, ਪਰ ਉਹਨਾਂ ਨੇ ਆਪਣੇ ਦਫ਼ਤਰ ਦਾ ਨਾਂ ਤੇਜਾ ਸਿੰਘ ਸਮੁੰਦਰੀ ਦੇ ਨਾਂ ਤੇ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ, ਜਿਸ ਬੰਦੇ ਨੇ ਇਸ ਕਾਨਸੈਪਟ ਦਾ ਹੀ ਵਿਰੋਧ ਕੀਤਾ। ਦੇਖੋ ਹੁਣ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ RSS 1925 ਦੇ ਨੇੜੇ ਤੇੜੇ ਹੀ ਹੋਂਦ 'ਚ ਆਉਂਦੀ ਹੈ। ਉਹੀ ਪੀਰੀਅਡ ਹੈ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ 1920 'ਚ ਬਣ ਗਿਆ ਸੀ। ਉਸ ਤੋਂ ਪਹਿਲਾਂ ਇੱਕ ਸ਼੍ਰੋਮਣੀ ਕਮੇਟੀ ਸਿੱਖਾਂ ਨੇ ਖੁਦ ਬਣਾਈ ਸੀ, ਜਿਹੜੀ ਚੋਣਾਂ ਰਾਹੀਂ ਨਹੀਂ ਸੀ, ਅਕਾਲ ਤਖਤ ਦੀ ਤਾਬਿਆ, ਉਹ ਵੀ 1920 'ਚ ਹੀ ਸੀ, ਜਿਹਦੇ ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ। ਹੁਣ 100 ਸਾਲ ਦੇ ਵਿੱਚ RSS ਦੁਨੀਆ ਦੀ ਜਦੋਂ ਇਹ ਕਲੇਮ ਕਰਦੇ ਨੇ ਕਿ ਐਸੀ ਜਥੇਬੰਦੀ ਜਿਹਦੇ ਦੁਨੀਆ 'ਚ ਸਭ ਤੋਂ ਜ਼ਿਆਦਾ ਮੈਂਬਰ ਨੇ, ਕੋਈ ਸ਼ੱਕ ਨਹੀਂ, ਐਸੀ ਜਥੇਬੰਦੀ ਜਿਹਦੇ ਕੋਲ ਜਿੰਨਾ ਪੈਸਾ ਹੈ, ਮੇਰਾ ਨਹੀਂ ਖਿਆਲ ਕਿ 100 ਤੋਂ ਜ਼ਿਆਦਾ ਮੁਲਕ ਦੁਨੀਆ ਦੇ ਐਸੇ ਹੋਣਗੇ ਜਿਨ੍ਹਾਂ ਕੋਲ ਉਨਾ ਪੈਸਾ ਨਹੀਂ ਹੋਏਗਾ। ਲੁੱਟਿਆ ਚੰਗੀ ਤਰ੍ਹਾਂ। ਕਿੱਥੇ ਇਹਨਾਂ ਦੇ ਵਰਕਰ ਗੁਰਦੁਆਰਿਆਂ ਮੰਦਰਾਂ 'ਚ ਰਹਿ ਕੇ ਮੰਗ ਕੇ ਖਾਣ ਵਾਲੇ ਹੁੰਦੇ ਸੀ। ਅੱਜ ਜਦੋਂ ਸਰਕਾਰਾਂ ਤੋੜਦੇ ਨੇ ਜਾਂ ਖਰੀਦਦੇ ਨੇ ਤੇ ਕਈ ਕਰੋੜ ਸੁੱਟਦੇ ਨੇ ਇੱਕ ਨੂੰ ਜੀ। ਔਰ ਇਸ ਲੈਵਲ ਤੱਕ ਚਲੇ ਗਏ ਨੇ ਕਿ ਉਹਨਾਂ ਨੇ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਮੁਲਕ ਨੂੰ ਜਿਹੜਾ ਉਹ ਹਿੰਦੂਤਵਾ ਦੇ ਵਿੱਚ ਧੱਕ ਦਿੱਤਾ ਹੈ। ਤੇ ਸਾਡੀਆਂ ਸੰਸਥਾਵਾਂ ਕਿੱਥੇ ਪਹੁੰਚ ਗਈਆਂ। ਬਿਲਕੁਲ। ਹੁਣ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਭਾਵੇਂ 1925 ਦੇ ਵਿੱਚ ਇਸ ਗੁਰਦੁਆਰਾ ਐਕਟ ਰਾਹੀਂ ਹੋਂਦ 'ਚ ਆਉਂਦੀ ਹੈ, 47 ਤੋਂ ਬਾਅਦ ਉਸ ਦੀ ਕੰਟੀਨਿਊਟੀ ਜਦੋਂ 1956 ਦੇ ਵਿੱਚ 1 ਨਵੰਬਰ 1956 ਨੂੰ ਪੈਪਸੂ ਜਿਹੜਾ ਪਟਿਆਲਾ ਐਂਡ ਈਸਟਰਨ ਸਟੇਟਸ ਯੂਨੀਅਨ ਸੀ ਜੀ, ਉਹ ਪੰਜਾਬ ਦੇ ਵਿੱਚ ਰਲਾਇਆ ਜਾਂਦਾ ਹੈ, ਜਿਹਦੇ 'ਚ ਸਾਰੀਆਂ ਸਟੇਟਾਂ ਸੀ, ਪਟਿਆਲਾ, ਕਪੂਰਥਲਾ, ਨਾਭਾ, ਜੀਂਦ, ਇਹ ਸਾਰੇ ਹਿੱਸਾ ਬਣਦੇ ਨੇ ਪੰਜਾਬ ਦੇ। ਤੇ ਉਹਨਾਂ ਦੇ ਗੁਰਦੁਆਰੇ ਵੀ ਸ਼੍ਰੋਮਣੀ ਕਮੇਟੀ ਦੇ ਜਿਹੜਾ ਹੈ ਉਹ ਨਾਲ ਆ ਜਾਂਦੇ ਨੇ। ਔਰ ਜਦੋਂ ਤੱਕ ਧਰਮਯੁੱਧ ਮੋਰਚਾ ਪਹੁੰਚਦਾ ਹੈ ਔਰ ਇਹ ਮੰਗ ਹੁੰਦੀ ਹੈ ਕਿ ਜੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ ਕਿ ਸਾਰੇ ਹੀ ਭਾਰਤ ਭਰ ਦੇ ਗੁਰਦੁਆਰੇ, ਹੁਣ ਅੱਡ-ਅੱਡ ਇਹਨਾਂ ਨੇ ਬੋਰਡ ਬਣਾ ਕੇ ਸਿੱਖਾਂ ਦੀ ਪਾਵਰ ਨੂੰ ਕਿਵੇਂ ਫਰੈਗਮੈਂਟ ਕੀਤਾ। ਤਖਤ ਹਜ਼ੂਰ ਸਾਹਿਬ ਕਮੇਟੀ ਸਿੱਧੀ ਸ਼ਿਵ ਸੈਨਾ ਦੇ ਕੰਟਰੋਲ 'ਚ ਹੈ। ਪਟਨਾ ਸਾਹਿਬ ਵਾਲੀ 'ਚ ਵੀ ਸਰਕਾਰੀ ਕਮਿਸ਼ਨਰ ਦੂਜੇ ਇਨਵੋਲਵ ਹੁੰਦੇ ਨੇ। ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਦਾ ਵੀ ਇਹੀ ਹਾਲ ਹੈ। ਦਿੱਲੀ ਕਮੇਟੀ ਹੁਣ ਸਿੱਧੇ ਤੌਰ ਤੇ BJP ਦੇ ਕੋਲ ਹੈ। ਤੇ ਸ਼੍ਰੋਮਣੀ ਕਮੇਟੀ 'ਚੋਂ ਕਿਵੇਂ ਇਹਨਾਂ ਨੇ ਕਾਂਗਰਸ ਦੀ ਹਕੂਮਤ ਵੇਲੇ ਹਰਿਆਣਾ ਕਮੇਟੀ ਬਣਾਉਣ ਦੀ ਅੱਡ ਲਾਈਨ ਕੱਢੀ। ਅੱਜ 50 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਔਰ ਕਿੰਨੇ ਹੋਰ ਟਰਸਟ ਜਿਹੜੇ ਨੇ ਉਹ ਹਰਿਆਣਾ ਕਮੇਟੀ, ਜਿਹਦਾ ਉਹ ਕਰਮਵੀਰ ਸਿੰਘ ਮਹੰਤ ਬਣਾਇਆ, ਜਿਹੜਾ ਖੱਟੜ ਦੇ ਪੈਰਾਂ 'ਚ ਬੈਠਾ ਹੁੰਦਾ, RSS ਦੇ ਬੰਦੇ ਸਾਰੇ। ਬਿਲਕੁਲ। ਹੁਣ ਜਿਹੜੀ ਕਿ ਰਹਿ ਗਈ ਸ਼੍ਰੋਮਣੀ ਕਮੇਟੀ, ਤੁਸੀਂ ਦੇਖੋ ਕਿ ਵੀ ਕੁਛ ਤਾਂ ਸਿੱਧੇ ਤੌਰ ਤੇ ਅਟੈਕ ਹੋਏ, ਕੁਛ ਹੁਣ ਭਗਵੰਤ ਮਾਨ, ਜੇ ਤੁਸੀਂ ਇਹਨਾਂ ਦੀ ਸਾਲ ਦੇ ਇਸ ਦੀ ਕਾਰਗੁਜ਼ਾਰੀ ਦੇਖੋ, ਜਿਵੇਂ ਇਹਨੇ ਹੈਡ ਔਨ, ਇਹ ਐਵੇਂ ਨਹੀਂ ਹੈ ਕਿ ਵੀ ਭਗਵੰਤ ਮਾਨ ਦੇ ਜਿਹਦੇ ਨਾਲ ਸਿਰ ਮੂੰਹ ਜਿਹੜਾ ਹੈ ਉਹ ਮੁੰਨਿਆ ਹੋਇਆ ਹੈ, ਫਰੋਡੀਆ ਪੱਗ ਬੰਨ੍ਹ ਕੇ ਬਿਠਾਇਆ ਹੋਇਆ ਕੇਜਰੀਵਾਲ ਦੇ ਕਹਿਣ ਤੇ ਵੀ ਸਿੱਖਾਂ ਨੂੰ ਧੋਖਾ ਦੇਣਾ, ਉਹਨੂੰ ਕਿੱਥੋਂ ਹੇਜ ਜਾਗਿਆ ਜੀ ਸ਼੍ਰੋਮਣੀ ਕਮੇਟੀ ਦਾ। ਹੁਣ ਜੇ ਇੱਥੋਂ ਤੱਕ ਉਹ ਕਹਿੰਦਾ ਜੀ ਗੋਲਕਾਂ 'ਚ ਪੈਸੇ ਨਾ ਪਾਓ ਜਿਹੜੀਆਂ ਗੁਰਦੁਆਰਿਆਂ 'ਚ ਰੱਖੀਆਂ ਹੋਈਆਂ ਨੇ, ਹੁਣ ਉਸ ਫਿਰ ਉਹ ਟਵੀਟ ਕਰਦਾ ਕਿ ਭਾਈ ਇਹ ਜਿਹੜਾ ਸਰਕਾਰ ਚਲਾ ਦੇਗੀ ਚੈਨਲ, ਸਰਕਾਰ ਕੀਰਤਨ ਨੂੰ ਬ੍ਰੌਡਕਾਸਟ ਜਾਂ ਟੈਲੀਕਾਸਟ ਕਰ ਦੇਗੀ। ਫਿਰ ਉਸ ਸਭ ਦੇ ਚਲਦਿਆਂ ਜਿਹੋ ਜਿਹੇ ਹਾਲਾਤ ਬਣੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਅਸੀਂ ਬਾਦਲਾਂ ਦਾ ਜਾਂ ਕੀ ਕਿਰਦਾਰ ਹੈ, ਅੱਜ ਸਾਡਾ ਇਹ ਵਿਸ਼ਾ ਨਹੀਂ ਹੈ, ਪਰ ਜਿਸ ਲੈਵਲ ਤੱਕ ਉਹ ਲੈ ਕੇ ਗਏ ਨੇ ਡੀਜਨਰੇਸ਼ਨ ਦੇ, ਉਹਦੇ 'ਚ ਬਾਦਲ ਟੱਬਰ ਹੀ ਵੱਡਾ ਜ਼ਿੰਮੇਵਾਰ ਹੈ ਜਿਹੜਾ RSS ਦਾ ਹੱਥ ਠੋਕਾ ਬਣਿਆ ਹੋਇਆ ਸੀ। ਪਰ ਅੱਜ ਜਿਹੜਾ ਇਹਨਾਂ ਹੱਥ ਠੋਕਿਆਂ ਨੂੰ ਵੀ ਅੱਗੋਂ ਹੋਰ ਲੈਵਲ ਦੇ ਹੱਥ ਠੋਕੇ ਬਣਾਉਣ ਦੇ ਲਈ, ਬਿਲਕੁਲ ਨੱਕ ਰਗੜਾਉਣ ਦੇ ਲਈ ਇਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਪੰਜਾਬ ਸਰਕਾਰ ਨੂੰ ਕਿ ਵੀ ਇਹ ਜਿਹੜਾ ਕਿਵੇਂ ਕਰਨਾ ਹੈ, ਕੀ ਹੈ। ਹੁਣ ਜਦੋਂ ਅਸੀਂ ਦੇਖਿਆ ਕਿ ਵੀ ਫਾਈਨਲੀ ਸੰਗਤ ਦਾ ਜ਼ੋਰ ਪਿਆ ਜੀ, ਸ਼੍ਰੋਮਣੀ ਕਮੇਟੀ ਆਪਣਾ ਚੈਨਲ ਚਲਾਏ, 15 ਮਹੀਨੇ ਪਹਿਲਾਂ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਦਾਇਤ ਕੀਤੀ, ਫਿਰ ਇਹ ਰੁਕੇ। ਹੁਣ ਫਿਰ ਡਰਾਮਾ ਜਿਹਾ ਕੀਤਾ ਕਿ ਜੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਚੈਨਲ ਚਲਾਏਗੀ, YouTube ਚੈਨਲ ਅਜੇ ਸੈਟੇਲਾਈਟ ਲਈ ਅਸੀਂ ਉਹਦੇ ਨਾਲ ਗੱਲ ਕਰਾਂ, ਉਹ PTC ਨੂੰ ਹੀ ਦਿੱਤਾ ਜਾਏ। ਹਾਲਾਂਕਿ ਤੁਸੀਂ ਦੇਖੋ ਵੀ ਕਿੰਨੀ ਓਪਰਚੁਨਿਟੀ ਹੈ। ਇਹ ਸ਼੍ਰੋਮਣੀ ਕਮੇਟੀ ਦਾ 3-4 ਦਿਨ ਤੋਂ ਹੀ ਲਾਈਵ ਚੈਨਲ ਚੱਲ ਰਿਹਾ, ਇੱਕੋ ਵੇਲੇ 40-40 ਹਜ਼ਾਰ ਬੰਦਾ ਲਾਈਵ ਕੀਰਤਨ ਦੇਖ ਰਿਹਾ ਹੁੰਦਾ।
ਹੁਣ ਇਹੀ ਪਾਰਟ ਤੁਸੀਂ ਦੇਖੋਗੇ ਵੀ ਕਿਵੇਂ 12-15 ਸਾਲਾਂ ਤੋਂ ਪੀਟੀਸੀ ਨੂੰ ਬਿਠਾਇਆ ਹੋਇਆ ਸੀ ਲਿਆ ਕੇ ਆਪਣਾ ਚੈਨਲ ਤਾਂ ਕੀ ਇਹਨਾਂ ਨੇ ਚਲੋ ਹੁਣ ਉਸ ਸਾਰੇ ਚੋਂ ਕਿੰਨਾ ਕੁਝ ਸਾਹਮਣੇ ਆ ਰਿਹਾ ਹੈ। ਹੁਣ ਇਹ ਆਇਆ ਕਿ ਜੀ ਹੁਣ ਇੱਕ ਪਿੱਛੇ ਜੇ ਕਪਲਾ ਆਇਆ ਸ਼੍ਰੋਮਣੀ ਕਮੇਟੀ ਦੇ ਅੰਦਰ ਕਿ ਜਿਹੜੀਆਂ ਰੋਟੀਆਂ ਬਚ ਜਾਂਦੀਆਂ ਨੇ ਸੁੱਕੀਆਂ ਰੋਟੀਆਂ ਜਾਂ ਦੂਜੀਆਂ ਉਹ ਵੀ ਐਨੀਮਲ ਫੀਡ ਜਾਂ ਦੂਜੀ ਬਣਾਉਣ ਲਈ ਅੱਗੋਂ ਦਿੱਤੀਆਂ ਜਾਂਦੀਆਂ, ਕਿੰਨੇ ਕਰੋੜ ਵਿੱਚੋਂ ਹੀ ਹਜਮ ਕਰ ਗਏ ਔਰ 50-55 EMPLOYEE ਸਸਪੈਂਡ ਕੀਤੇ ਜਦੋਂ ਸਕੈਂਡਲ ਸਾਹਮਣੇ ਆ ਗਿਆ। ਉਹਨਾਂ ਨੇ ਬਾਕੀਆਂ ਨੂੰ ਵੀ ਨਾਲ ਲਾਇਆ ਔਰ ਯੂਨੀਅਨ ਬਣਾ ਲਈ। ਹੁਣ SGPC EMPLOYEE ਯੂਨੀਅਨ ਬਣ ਗਈ ਔਰ ਮੈਨੂੰ ਅੰਦਾਜ਼ਾ ਸੀ ਕਿ 12-14 ਹਜ਼ਾਰ EMPLOYEE ਹੈ ਸ਼੍ਰੋਮਣੀ ਕਮੇਟੀ ਦਾ, 30,000 EMPLOYEE ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਲਈ ਉਹ ਪੂਰੇ ਹਾਥੀ ਖੜੇ ਕੀਤੇ ਹੋਏ ਨੇ। ਉਹੀ ਦਰਬਾਰ ਸਾਹਿਬ 'ਚ ਕੀਰਤਨੀ ਜਥੇ ਇੱਕ ਪੀਰੀਅਡ ਦੇ ਵਿੱਚ 8 ਤੋਂ 10 ਕੀਰਤਨੀ ਜਥੇ ਸੀ ਜਿਹੜੇ ਹਰਮੰਦਰ ਸਾਹਿਬ ਦੇ, ਹੁਣ 70 ਕੀਰਤਨੀ ਜਥੇ। ਹੁਣ ਤੁਸੀਂ ਇਹ ਦੇਖੋ ਕਿ ਵੀ 70 ਤਾਂ ਦਿਨ ਵੀ ਨਹੀਂ ਹੁੰਦੇ ਮਹੀਨੇ ਦੇ, ਜੇ ਤੁਸੀਂ ਇੱਕ ਦਿਨ 'ਚ ਵੀ ਔਰ ਉਹੀ ਜਿਹੜਾ ਉਹਨਾਂ ਨੂੰ ਕਿਵੇਂ ਫਿਰ ਰੱਖੇ ਵੀ ਕਿਵੇਂ ਜਾਂਦੇ ਨੇ। ਸੋ ਪਹਿਲਾਂ ਅੰਦਰੋਂ ਕਰਪਟ, ਹੁਣ ਜਿਹੜੀ EMPLOYEE ਯੂਨੀਅਨ ਬਣੀ ਉਹਨੂੰ ਫੌਰਨ ਜਿਹੜਾ ਪੰਜਾਬ ਦਾ ਇਹ ਰਜਿਸਟ੍ਰੇਸ਼ਨ ਵਾਲਾ ਪਾਰਟ ਹੈ ਜਿਹਦੇ ਥੱਲੇ ਯੂਨੀਅਨਸ ਰਜਿਸਟਰ ਹੁੰਦੀਆਂ ਨੇ ਉਹ ਰਜਿਸਟਰ ਵੀ ਹੋ ਗਈ। ਹੁਣ ਹਾਲਾਂਕਿ ਇਹਦੇ ਤੇ ਸਿੱਖ ਲੀਡਰਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਠੀਕ ਨਹੀਂ ਹੈ, ਇਹ ਜਿਹੜਾ ਇਹ ਕਿਉਂਕਿ ਇਹ ਧਾਰਮਿਕ ਆਧਾਰ ਹੈ, ਪਰ ਤੁਸੀਂ ਦੇਖੋਗੇ ਵੀ ਕਿਵੇਂ ਇਹ ਕੋਹੂਟ ਨੇ CPI ਕਮਿਊਨਿਸਟ ਪਾਰਟੀ ਵੀ ਤੁਹਾਡਾ ਗੁਰਦੁਆਰਿਆਂ ਤੇ ਜਾਂ ਦੂਜੇ ਕੀ ਕੰਮ ਹੈ ਗੱਲ ਕਰਨ ਦਾ। ਉਹਨਾਂ ਦਾ ਅਮਰਜੀਤ ਸਿੰਘ ਆਸਲ ਕਹਿ ਰਿਹਾ ਕਿ SGPC ਦੀ EMPLOYEES they have got themselves registered under the ambit of trade union law. It is their right to do so. Shromani Committee may be a charitable trust, but the employees get salaries and gratuity as per government norms and their move to form a union is justified. ਹੁਣ ਮਤਲਬ ਭਗਵੰਤ ਮਾਨ ਤੋਂ ਲੈ ਕੇ CPI ਕਮਿਊਨਿਸਟਾਂ ਤੱਕ ਜਸਟੀਫਾਈ ਕਰ ਰਹੇ ਨੇ ਕਿ ਭਾਈ ਇਹ ਬਿਲਕੁਲ ਠੀਕ ਹੈ, ਇਹ ਯੂਨੀਅਨ ਬਣਨੀ ਚਾਹੀਦੀ ਹੈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਜਿਵੇਂ ਸਾਡੇ ਸਪਾਂਸਰ ਰਾਜ ਦੇ ਵੀਰ ਹਰਪ੍ਰੀਤ ਸਿੰਘ ਨੇ ਕਿਹਾ ਸੀ ਜੀ ਕੀ ਫਰਕ ਪਏਗਾ ਜੇ NDA ਦੀ ਸਰਕਾਰ ਚਲੀ ਜਾਏ, ਦੂਜੇ ਗਰੁੱਪ ਆ ਜਾਣ। ਹੁਣ ਤੁਸੀਂ ਅੰਦਾਜ਼ਾ ਲਾ ਲਓ ਸਿੱਖ ਇੰਸਟੀਟਿਊਸ਼ਨ ਦੇ ਮਾਮਲੇ 'ਚ, ਇਸ ਮਾਮਲੇ 'ਚ ਕਾਂਗਰਸ ਹੋਏ, ਕਮਿਊਨਿਸਟ ਹੋਣ, ਕੇਜਰੀਵਾਲੀਆਂ ਦੀ ਸਰਕਾਰ ਹੈ, ਇਹਨਾਂ ਦਾ ਕੀ ਐਟੀਚਿਊਡ ਹੈ ਵਿਦਨ ਵੀ। ਮਤਲਬ ਹੁਣ ਆ ਜੋ ਚੱਲ ਰਿਹਾ ਉਹੀ ਦਾਦੂਵਾਲ ਔਰ ਦੂਜੇ ਹਰਿਆਣਾ ਕਮੇਟੀ ਵਾਲੇ ਜਿਨ੍ਹਾਂ ਨੇ ਪਹਿਲਾਂ ਬਿਲਕੁਲ ਸਾਜ਼ਿਸ਼ ਕਰਕੇ ਹਰਿਆਣਾ ਕਮੇਟੀ ਹੁਣ ਉਹਨਾਂ ਨੂੰ ਵੀ ਪਾਸੇ ਕੀਤੇ ਹੋਏ ਨੇ, ਉਹਨਾਂ ਦਾ ਵੀ ਮੂੰਹ ਨਹੀਂ ਖੁੱਲਦਾ ਹੈ ਵੀ ਇੱਕ ਪਾਸੇ ਤਾਂ ਮੰਗ ਸੀ ਸਿੱਖਾਂ ਦੀ ਕਿ ਜੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ ਜਿਹਦੇ ਥੱਲੇ ਪਟਨਾ ਸਾਹਿਬ, ਹਜ਼ੂਰ ਸਾਹਿਬ ਤੋਂ ਲੈ ਕੇ ਭਾਰਤ ਭਰ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਕੋਲ ਹੋਣ। ਪਰ ਦੂਸਰੇ ਪਾਸੇ ਹਾਲਾਤ ਉਹਨਾਂ ਨੇ ਇਹ ਬਣਾ ਦਿੱਤੇ, ਉਹ ਸਾਰੀਆਂ ਕਮੇਟੀਆਂ BJP ਨੇ ਕਾਬੂ ਕਰ ਲਈਆਂ, ਹਰਿਆਣੇ ਦੇ 50-55 ਗੁਰਦੁਆਰੇ ਕੱਢਤੇ ਤੇ ਜਿਹੜੀ ਇਹ ਟੁੱਟੀ ਭੱਜੀ ਸ਼੍ਰੋਮਣੀ ਕਮੇਟੀ 1200-1300 ਕਰੋੜ ਬਜਟ ਵਾਲੀ ਹੈ ਇਹਦੇ 'ਚ ਵੀ ਅੰਦਰੂਨੀ ਤੌਰ ਦੇ ਉੱਤੇ ਉਹ ਕ੍ਰਾਈਸਿਸ ਪੈਦਾ ਕਰ ਦਿੱਤਾ ਹੈ ਕਿ ਭਾਈ ਹੁਣ EMPLOYEE ਨੇ ਉਹ ਗੋਡਾ ਰੱਖਣਗੇ ਧੌਣ ਤੇ ਉਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ। ਸੋ ਕੁੱਲ ਮਿਲਾ ਕੇ ਜੇ ਅਸੀਂ ਇਸ ਚੋਂ ਦੁਖਾਂਤ ਤੋਂ ਬਿਨਾਂ ਤਾਂ ਕੁਝ ਨਹੀਂ ਹੈ, ਪਰ ਕਈ ਵਾਰ ਖਬਰ ਦੇਖਣ ਤੋਂ ਬਾਅਦ ਇਹ ਹੁੰਦਾ ਹੈ ਕਿ ਵੀ ਇਸ ਤੇ ਕੁਛ ਨਾ ਕੁਛ ਗੱਲ ਵੀ ਕਰੀਏ, ਪਰ ਇਵੈਂਚੁਅਲੀ ਕਿ ਸਾਨੂੰ ਡਿਸਟਰੋਏ ਕਰਨ ਦੇ ਲਈ ਅਕਾਲ ਤਖਤ ਦੀ ਇੰਸਟੀਟਿਊਸ਼ਨ ਦਾ ਅਸੀਂ ਖੁਦ ਹੀ ਕੀ ਹਾਲ ਕਰਤਾ। ਬਾਦਲਾਂ ਦੇ ਹੱਥ ਆਇਆ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਮਾੜੀ ਮੋਟੀ ਇਹਨਾਂ ਨੂੰ ਕਿਹਾ ਵੀ PTC ਔਰ ਦੂਸਰੇ ਨੂੰ ਬੰਦ ਕਰੋ ਔਰ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਚਲਾਏ, 5 ਸਾਲ ਉਹਦੇ ਤੋਂ ਐਕਟਿੰਗ ਕਰਾ ਕੇ ਉਹਨੂੰ ਚੱਲਦਾ ਕਰਤਾ। ਜਿਹੜਾ ਨਵਾਂ ਜਥੇਦਾਰ ਲਿਆਂਦਾ ਉਹਨੇ ਆਪਣੇ ਪਹਿਲੇ ਹਫਤੇ ਦੇ ਵਿੱਚ ਹੀ ਕਿਹਾ ਜੀ ਨਹੀਂ ਸੰਗਤਾਂ ਨੂੰ ਕੀਰਤਨ ਤੋਂ ਬਿਰਵਾ ਨਾ ਕੀਤਾ ਜਾਏ, ਇਵੇਂ ਹੀ ਰਹੇ। ਸੋ ਇਵੇਂ ਹੀ ਜਦੋਂ ਕੌਮਾਂ ਦਾ ਜਵਾਲ ਆਉਂਦਾ ਹੈ ਉਹਨਾਂ ਦੀਆਂ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ ਜਾਂਦੀਆਂ। ਅੱਜ ਹੀ ਭਾਈ ਨਰਿੰਦਰ ਸਿੰਘ ਹੋਰਾਂ ਦੀ ਵਰਜੀਨੀਆ ਤੋਂ ਕਾਲ ਸੀ ਔਰ ਇਹੀ ਗੱਲਾਂ ਅਸੀਂ ਕਰ ਰਹੇ ਸੀ। ਮੈਂ ਕਿਹਾ ਕਈ ਵਾਰ ਸ਼ਾਇਦ ਇਹੀ ਹੁੰਦਾ ਹੈ ਵੀ ਜਦੋਂ ਸਭ ਕੁਝ ਸਵਾਹ ਹੋ ਜਾਂਦਾ ਹੈ ਉਹਦੇ ਚੋਂ ਹੀ ਅਸੀਂ ਆਸ ਕਰਦੇ ਹਾਂ ਵੀ ਸਵਾਹ ਚੋਂ ਜਿਵੇਂ ਉਹ ਫੀਨਿਕਸ ਬਰਡ ਦੀ ਕਹਾਣੀ ਹੈ ਪੰਛੀ ਦੀ ਕਿ ਉਹਦੇ ਚੋਂ ਕੋਈ ਆਂਡਾ, ਉਹਦੇ ਚੋਂ ਪੰਛੀ ਜਿਹੜਾ ਹੈ ਉਹ ਅਸਮਾਨ ਦੇ ਵਿੱਚ ਤਾਰੀਆਂ ਲਾਏ। ਸੋ ਹਾਲ ਦੀ ਘੜੀ ਤਾਂ ਜਿਹੜੀ ਕਈ ਪਾਸਿਓਂ ਪਿਕਚਰ ਉਹ ਨਿਰਾਸ਼ਾ ਵਾਲੀ ਜੀ। ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।